ਮਾਨ ਦਲ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਲਈ ਅੰਮ੍ਰਿਤਸਰ ਵਿੱਚ ਕੀਤਾ ਭਾਰੀ ਇਕੱਠ। यूपी ਵਿੱਚ ਦੋ ਦਲਿਤ ਭੈਣਾਂ ਨਾਲ ਸਮੂਹਿਕ ਬਲਾਤਕਾਰ ਕਰਕੇ ਕੀਤਾ ਕਤਲ। रूस ਦੇ ਰਾਸ਼ਟਰਪਤੀ ਪੁਤਿਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਖਾਲਿਸਤਾਨੀਆਂ ਅਤੇ ਭਾਰਤੀਆਂ ਦਰਮਿਆਨ ਵਧਿਆ ਤਣਾਅ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੀ। ਲਖੀਮਪੁਰ ਜ਼ਿਲ੍ਹੇ ਦੇ ਵਿੱਚ ਦੋ ਦਲਿਤ ਭੈਣਾਂ ਦੇ ਨਾਲ ਦੋਸ਼ੀਆਂ ਵੱਲੋਂ ਪਹਿਲਾਂ ਸਮੂਹਕ ਜ਼ਬਰ ਜਨਾਹ ਕੀਤਾ ਗਿਆ ਅਤੇ ਬਾਅਦ ਵਿੱਚ ਇਹਨਾਂ ਦੋਵਾਂ ਭੈਣਾਂ ਨੂੰ ਦਰਖਤ ਨਾਲ ਲਟਕਾ ਕੇ ਮਾਰ ਦਿੱਤਾ ਗਿਆ। ਪੁਲਿਸ ਵੱਲੋਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਦੋਸ਼ੀ ਛੋਟੂ ਗੌਤਮ ਨਾਂ ਦਾ ਵਿਅਕਤੀ ਜੋ ਕਿ ਇਹਨਾਂ ਕੁੜੀਆਂ ਨੂੰ ਦਾ ਜਾਣਕਾਰ ਸੀ ਅਤੇ ਇਹਨਾਂ ਕੁੜੀਆਂ ਨੂੰ ਵਰਗਲਾ ਕੇ ਜਿਹੜਾ ਆ ਆਪਣੇ ਇਸ ਗਰੁੱਪ ਵਿੱਚ ਲੈ ਕੇ ਗਿਆ ਅਤੇ ਜਿਸ ਤੋਂ ਬਾਅਦ ਇਸ ਟੋਲੇ ਨੇ ਇਸ ਬੇਹੱਦ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਲੋਕਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹਾਲਾਂਕਿ ਇਹਨਾਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਪਰ ਪਰਿਵਾਰ ਇਹਨਾਂ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਿਹਾ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਨਿਕਾਸਨ ਥਾਣਾ ਖੇਤਰ ਵਿੱਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰਖਤ ਨਾਲ ਲਟਕਦੀਆਂ ਮਿਲਣ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਅੱਜ ਇਸ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲਖੀਮਪੁਰ ਖੀਰੀ ਦੇ ਐਸਪੀ ਸੰਜੀਵ ਸੁਮਨ ਨੇ ਪ੍ਰੈਸ ਕਾਨਫਰੰਸ ਵਿੱਚ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ਅਸੀਂ ਘਟਨਾ ਤੋਂ ਬਾਅਦ ਰਾਤ ਭਰ ਦੀ ਤਲਾਸ਼ੀ ਮੁਹਿੰਮ ਦੌਰਾਨ ਜੁਨੇਦ, ਸੁਹੇਲ, ਹਫੀਜ਼ੁਰ ਰਹਿਮਾਨ, ਕਰੀਮੁਦੀਨ ਆਰਿਫ ਅਤੇ ਛੋਟੂ ਨੂੰ ਗ੍ਰਿਫਤਾਰ ਕੀਤਾ ਹੈ। ਐਸਪੀ ਨੇ ਦਾਅਵਾ ਕੀਤਾ ਹੈ ਕਿ ਜੁਨੇਦ ਅਤੇ ਸੁਹੇਲ ਦੇ ਦੋਵੇਂ ਮ੍ਰਿਤਕ ਭੈਣਾਂ ਨਾਲ ਕਥਿਤ ਪ੍ਰੇਮ ਸਬੰਧ ਸਨ। ਉਨ੍ਹਾਂ ਕਿਹਾ, ਸ਼ੁਰੂਆਤੀ ਜਾਂਚ ਅਨੁਸਾਰ ਦੋਵੇਂ ਭੈਣਾਂ ਬੁੱਧਵਾਰ ਦੁਪਹਿਰ ਜੁਨੇਦ ਅਤੇ ਸੁਹੇਲ ਦੇ ਕਹਿਣ ਤੇ ਘਰੋਂ ਨਿਕਲੀਆਂ ਸਨ। ਜੁਨੇਦ ਅਤੇ ਸੁਹੇਲ ਦੇ ਨਾਲ ਹਫੀਜ਼ੁਰ ਰਹਿਮਾਨ ਵੀ ਸੀ। ਜੁਨੇਦ ਅਤੇ ਸੁਹੇਲ ਨੇ ਕਬੂਲ ਕੀਤਾ ਹੈ ਕਿ ਉਹਨਾਂ ਨੇ ਲੜਕੀਆਂ ਨਾਲ ਬਲਾਤਕਾਰ ਕੀਤਾ ਤੇ ਬਾਅਦ ਵਿੱਚ ਉਹਨਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਜੁਨੇਦ ਅਤੇ ਸੁਹੇਲ ਨੇ ਲਾਸ਼ਾਂ ਨੂੰ ਟਿਕਾਣੇ ਲਾਉਣ ਲਈ ਕਰੀਮੁਦੀਨ ਅਤੇ ਆਰਿਫ ਨੂੰ ਬੁਲਾਇਆ। ਬਾਅਦ ਵਿੱਚ ਉਹਨਾਂ ਨੇ ਦੋਵਾਂ ਭੈਣਾਂ ਦੀਆਂ ਲਾਸ਼ਾਂ ਨੂੰ ਦਰਖਤ ਤੇ ਲਟਕਾਉਣ ਦਾ ਫੈਸਲਾ ਕੀਤਾ ਤਾਂ ਜੋ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਸਕੇ। दोपहर के समय वो मोटरसाइकिल लेकर के गांव में आए थे ये तीनों लड़के और लड़कियों को बहला के ले गए। इनको पहले खेत में ले गए, वहाँ इनके इच्छा के विरुद्ध इनसे शारीरिक संबंध बनाए। महिलाओं ने उनसे शादी करने की बात कही और वो इस जिद पे अड़ गई कि हमें शादी करनी है। इस बात से शुद्ध होकर लड़कों ने गला दबा करके उनके कथनानुसार चुन्नी दुपट्टे से गला कस के उसकी हत्या कर दी। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਜਮਹੂਰੀਅਤ ਬਚਾਓ ਰੈਲੀ ਕੀਤੀ ਗਈ। ਦਰਬਾਰ ਸਾਹਿਬ ਦੇ ਨੇੜੇ ਧਰਮ ਸਿੰਘ ਮਾਰਕੀਟ ਦੇ ਵਿੱਚ ਇੱਕ ਵੱਡਾ ਇਕੱਠ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤਾ ਗਿਆ, ਜਿਸ ਵਿੱਚ ਪਾਰਟੀ ਦੇ ਹੋਰ ਆਗੂਆਂ ਦੇ ਸਮੇਤ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਕੌਮਾਂਤਰੀ ਜਮਹੂਰੀਅਤ ਦਿਹਾੜੇ ਨੂੰ ਮਨਾਉਂਦਿਆਂ ਇਹ ਮੰਗ ਕਰ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਪਿਛਲੇ 11 ਸਾਲਾਂ ਤੋਂ ਨਹੀਂ ਹੋਈਆਂ, ਇਹ ਚੋਣਾਂ ਭਾਰਤ ਦੀ ਕੇਂਦਰ ਸਰਕਾਰ ਕਰਵਾਵੇ। ਦੱਸ ਦਈਏ ਕਿ 11 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਅਤੇ ਉਹ 11 ਸਾਲ ਪਹਿਲਾਂ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਾਰੇ ਗੁਰਦੁਆਰਾ ਪ੍ਰਬੰਧ ਨੂੰ ਚਲਾ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਗਾਤਾਰ ਇਹ ਮੰਗ ਕਰ ਰਿਹਾ ਅਤੇ ਅੱਜ ਕੌਮਾਂਤਰੀ ਜਮਹੂਰੀਅਤ ਦਿਹਾੜੇ ਦੇ ਉੱਤੇ ਜਦੋਂ ਦੁਨੀਆ ਭਰ ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਹੋ ਰਹੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਹਿਣਾ ਆ ਕਿ ਏਸ਼ੀਆ ਦੇ ਵਿੱਚ ਸਭ ਤੋਂ ਪਹਿਲਾ ਡੈਮੋਕ੍ਰੈਟਿਕ ਇੰਸਟੀਚਿਊਟ ਜਿਹੜਾ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਪਰ ਅੱਜ ਉਸ ਦੇ ਵਿੱਚ ਜਮਹੂਰੀਅਤ ਜਿਹੜੀ ਆ ਉਹ ਨਹੀਂ ਆ ਅਤੇ ਜਮਹੂਰੀਅਤ ਬਹਾਲ ਕਰਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਇਹ ਅਜਲਾਸ ਸਾਡੀ ਸਿੱਖ ਕੌਮ ਦੇ ਲਈ ਬਹੁਤ ਜ਼ਰੂਰੀ ਸੀ ਤੇ ਫਾਇਦੇਮੰਦ ਹੈ, ਕਿਉਂ ਕਰਕੇ ਪਿਛਲੇ 11 ਸਾਲ ਤੋਂ ਹਿੰਦ ਦੀ ਹਕੂਮਤ, ਸਾਡੀ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਕਮੇਟੀ ਇਹਦੇ ਇਲੈਕਸ਼ਨ ਨਹੀਂ ਕਰਾ ਰਹੀ। ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀਗੇ, ਜਿਵੇਂ ਸਰਦਾਰ ਰਹਿਮਾਨ ਸਿੰਘ ਨੇ ਦੱਸਿਆ ਕਿ ਗਾਂਧੀ ਨੇ ਕਿਹਾ ਪੰਜਾ ਸਾਹਿਬ ਦੇ ਵਿੱਚ ਕਿ ਸਿੱਖੋ ਤੁਸੀਂ ਮੋਰਚਾ ਜਿੱਤ ਲਿਆ, ਹੁਣ ਅਸੀਂ ਅੰਗਰੇਜ਼ਾਂ ਨੂੰ ਕੱਢ ਦਈਏ
ਤੇ ਰਾਜ ਸਥਾਪਿਤ ਕਰੀਏ। ਹੁਣ ਜਿਹੜੇ ਸਿੱਖਾਂ ਦੇ ਮੋਰਚੇ ਹੈ ਇਹਨਾਂ ਨੂੰ ਸਮਾਪਤ ਕਰੋ ਤੇ ਜਿਹੜਾ ਆਜ਼ਾਦੀ ਦਾ ਮੋਰਚਾ ਗਾਂਧੀ ਨਹਿਰੂ ਪਟੇਲ ਨੇ ਲਾਇਆ ਉਹਦੇ ਵਿੱਚ ਸਿੱਖ ਹਿੱਸਾ ਪਾਉਣ। ਪਰ ਸਾਡੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਕਿਹਾ, ਗਾਂਧੀ ਜੀ ਅੰਗਰੇਜ਼ਾਂ ਨਾਲ ਅਸੀਂ ਲੜ ਰਹੇ ਹਾਂ, ਅੰਗਰੇਜ਼ਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਸਾਡੇ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਹੈਗਾ ਜਾਂ ਸਾਡਾ ਕਬਜ਼ਾ ਹੈ। ਪਰ ਜਿਹੜੀ ਗੱਲ ਤੁਸੀਂ ਗਾਂਧੀ ਜੀ ਕਰਦੇ ਹੋ ਕਿ ਪਹਿਲਾਂ ਦੇਸ਼ ਆਜ਼ਾਦ ਕਰਾ ਲਈਏ, ਜੇ ਦੇਸ਼ ਆਜ਼ਾਦ ਹੋ ਗਿਆ ਬਹੁ ਗਿਣਤੀ ਹਿੰਦੂ ਕੌਮ ਦਾ ਰਾਜ ਹੋਣਾ ਤੇ ਗਾਂਧੀ ਜੀ ਜਿਹੜੇ ਮਹੰਤਾਂ ਨੂੰ ਅਸੀਂ ਕੱਢ ਰਹੇ ਹਾਂ ਉਹ ਹਿੰਦੂ ਧਰਮ ਦੇ ਨਾਲ ਰਹਿੰਦੇ ਹੈ। ਫਿਰ ਹਿੰਦ ਸਰਕਾਰ ਆਪਣੇ ਹਿੰਦੂ ਮਹੰਤਾਂ ਨੂੰ ਕਿਵੇਂ ਗੁਰਦੁਆਰਿਆਂ ਦੇ ਕਬਜ਼ੇ ਛਡਾਊਗਾ। ਸਰਦਾਰ ਕਰਤਾਰ ਸਿੰਘ ਝੱਬੜ ਇੱਕੋ ਇੱਕ ਸਿੱਖ ਸੀ ਜਿਹਦੀ ਦੂਰ ਅੰਦੇਸ਼ੀ ਸੀ। ਉਹਨੂੰ ਪਤਾ ਸੀ ਕਿ ਜੇ ਦੇਸ਼ ਆਜ਼ਾਦ ਹੁੰਦਾ ਬਹੁ ਗਿਣਤੀ ਹਿੰਦੂ ਜਾਂ ਮੁਸਲਮਾਨ ਦਾ ਰਾਜ ਹੋਊਗਾ। ਫਿਰ ਨਹਿਰੂ ਨੇ ਸਿੱਖ ਲੀਡਰਸ਼ਿਪ ਨੂੰ ਕਿਹਾ, ਵਾਅਦਾ ਕੀਤਾ ਕਿ ਸਿੱਖੋ ਤੁਸੀਂ ਸਾਡੇ ਨਾਲ ਰਲ ਜਾਓ, ਜਦੋਂ ਅਸੀਂ ਦੇਸ਼ ਆਜ਼ਾਦ ਕਰਾਤਾ ਅੰਗਰੇਜ਼ਾਂ ਤੋਂ ਤੁਹਾਨੂੰ ਇਹੋ ਜਿਹਾ ਕਿੱਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਹੁਣ ਸਾਧ ਸੰਗਤ ਜੀ ਇੰਨੀ ਗਰਮੀ ਹੈ, ਇੰਨੀ ਭੜਾਸ ਹੈ ਤੇ ਆ ਇਹਨਾਂ ਦੀ ਆਜ਼ਾਦੀ ਹੈ ਜਿਹਦਾ ਸਾਨੂੰ ਨਿੱਘ ਦੁਬਾਰੇ ਹੈ। ਕਦੇ ਵੀ ਕੌਮਾਂ ਕਿਸੇ ਹੋਰ ਕੌਮ ਦੇ ਧੋਖੇ ਦੇ ਵਿੱਚ ਨਹੀਂ ਆਇਆ ਕਰਦੀਆਂ। ਕੌਮਾਂ ਆਪਣੇ ਫੈਸਲੇ ਆਪਣੀ ਪਰੰਪਰਾ ਦੇ ਮੁਤਾਬਕ, ਆਪਣੇ ਇਤਿਹਾਸ ਦੇ ਮੁਤਾਬਕ ਆਪਣੀ ਤਕਦੀਰ ਦੀਆਂ ਕਰਦੀਆਂ। ਪਰ ਸਾਨੂੰ ਪਤਾ ਨਹੀਂ ਕੀ ਹੋ ਗਿਆ, ਸਾਡੇ ਵਿੱਚ ਕਾਹਦੀ ਕਮਜ਼ੋਰੀ ਹੈ ਕਿ ਸਾਡੇ ਲੀਡਰ ਹਮੇਸ਼ਾ ਜਿੱਧਰ ਹਕੂਮਤ ਹੁੰਦੀ ਹੈ ਉਧਰਲੇ ਪਾਸੇ ਆਪਣੀ ਨਿਗਾਹ ਕਰਦੇ ਹੈ। ਹੁਣੇ ਜੇ ਪ੍ਰਾਈਮ ਮਿਨਿਸਟਰ ਮੋਦੀ ਸਾਡੇ ਮੁਹੱਲੀ ਆਏ ਸੀਗੇ, ਤੁਸੀਂ ਦੇਖਿਆ ਕਿੰਨੇ ਸਿੱਖ ਐਮਐਲਏ, ਕਿੰਨੇ ਬਾਦਲ ਦਲੀਏ ਦੇ ਐਮਐਲਏ ਮੋਦੀ ਜੀ ਜਾ ਕੇ ਕੱਛ ਦੇ ਵਿੱਚ ਵੜ ਗਏ। ਕਾਹਦਾ ਨਿੱਘ ਆਉਂਦਾ ਇਹਨਾਂ ਨੂੰ? ਉੱਧਰ ਜਾ ਕੇ ਆਪਣੀ ਕੌਮ ਦਾ ਫਤਵਾ ਹਾਸਲ ਕਰਕੇ ਫਿਰ ਦੁਸ਼ਮਣ ਦੀ ਝੋਲੀ ਦੇ ਵਿੱਚ ਪੈ ਜਾਣਾ, ਇਹ ਬੜੀ ਸ਼ਰਮ ਦੀ ਗੱਲ ਹੈ। ਐਤਕੀ 6ਵੇਂ ਮਹੀਨੇ ਜੂਨ ਆਪ ਜੀ ਨੇ ਸਿੱਖ ਕੌਮ ਨੂੰ 26 ਤਰੀਕ ਨੂੰ ਨਵਾਂ ਫਤਵਾ ਦਿੱਤਾ ਸੀ। ਇਸ ਤੋਂ ਪਹਿਲਾਂ ਬਾਦਲ ਨੂੰ 1996 ਦੇ ਵਿੱਚ ਕੌਮ ਨੇ ਫਤਵਾ ਦਿੱਤਾ ਸੀ। ਬਾਦਲ ਤੇ ਸਾਥੀਆਂ ਨੇ ਕੌਮ ਨੂੰ ਬੀਜੇਪੀ ਤੇ ਹਿੰਦੂਤਵਾ ਦੇ ਥੱਲੇ ਲਾਤਾ। ਆ ਸਾਰਾ ਸਮਾਂ
ਉਦੋਂ ਦਾ ਲੱਗ ਕੇ ਹੁਣ ਤੱਕ ਅਸੀਂ ਹਿੰਦੂਤਵਾ ਦੇ ਪਰਛਾਵੇਂ ਦੇ ਥੱਲੇ ਬਤੀਤ ਕੀਤਾ ਹੈ। जबकि 10वें पातशाह का हुक्म है, इन गरीब सिखों को दो पातशाही हुंदी है जो हिंदू के कोले दिल्ली दे विच है, जो मुसलमान दे कोले पाकिस्तान दे विच है। साडे कोले साडा यतीम खाना भी नहीं है, साडी कोई राजधानी नहीं है, असी बगैर राजधानी तो हैं। पर जेड़ा नवा फतवा संगरूर के इलेक्शनां दे विच दिता है, आप जी ने श्रोमणी अकाली दल अंमृतसर नूं मैनू पार्लीमेंट दे विच भेजिया है। ये कौम का नवा फतवा है। इस नूं असी हुण अजाया नहीं जान देना। एक कौम का फतवा है, कौम के हित दे विच ये लगूगा। और जिहड़े असी वादे कीते हैं वो हुण पूरे होणगे। क्यों करके 1996 तो बाद जिहड़ा कौम ने बादलों नूं फतवा दिता सी हिंदुत्वा दे थल्ले लगण दा, उहदे विच असीं मस्तियां लाईयां, आनंद माणे हैं ते अपनी कौम नूं भुल गए है। सो मैनू नवीं गल गड्डी ली ते लेके आउणी पैंदी है। रूस यूक्रेन जंग के चलदियां रूस के राष्ट्रपति व्लादिमीर पुतिन के उत्ते हमला होने की खबर सामने आई है। रूस के मीडिया अदारियां ने दस्सिया कि रूस के राष्ट्रपति व्लादिमीर पुतिन के काफले के उत्ते हमला होया ते जिस गड्डी दे विच व्लादिमीर पुतिन सवार सन उस गड्डी के नेड़े एक धमाका हुंदा है, जिस तो बाद वड्डा धुएं का गुबार उठदा है। पर व्लादिमीर पुतिन इस हमले दे विच सुरੱਖਿਅਤ दस्से गए ने ते उन्हां नूं हमले तो बाद सुरੱਖਿਅਤ थां ते लिजाया गया। इस दे नाल ही यूक्रेन के राष्ट्रपति ज़ेलेंस्की भी एक सड़क हादसे का शिकार हुए ने। कहा जा रहा है कि ज़ेलेंस्की दी गड्डी जदों जिथे जंग लगी है, जंग के मैदान की नूं देखण तो बाद वापस परत रहे सन तो उस समय उन्हां दी कार एक हादसे का शिकार हो गई ते ज़ेलेंस्की दे काफ़ी गंभीर सट्टां लगियां ने ते उन्हां नूं हस्पताल लिजाया गया है। यूक्रेन ਅਤੇ रूस ਦੀਆਂ ਫੌਜਾਂ ਦੀ ਜੰਗ ਵਿੱਚ ਅਗਵਾਈ ਕਰ ਰਹੇ ਆਗੂਆਂ ਨਾਲ ਸੜਕ ਉੱਤੇ ਵੱਡੀਆਂ ਘਟਨਾਵਾਂ ਵਾਪਰੀਆਂ ਹਨ। रूस के राष्ट्रपति व्लादिमीर पुतिन के काफले ते हमला होया है। रूसी टैलीग्राम चैनल की रिपोर्ट में दावा किया गया है कि पुतिन की हत्या लई उन्हां दी लिमोजिन ते कथित तौर पर हमला किया गया। पुतिन की लिमोजिन के खब्बे पहिए नाल कोई चीज़ टकराउण बाद जोरदार धमाका होया ते धुआं उठिया। इस दे बावजूद राष्ट्रपति सुरੱਖਿਅਤ रहे। चैनल ने दावा किया है कि राष्ट्रपति के अंग रक्षकों के मुखी और कई होर लोगों को मुअत्तल कर दिता गया है और कई व्यक्ति हिरासत में लए गए हैं। दूजे पासे यूक्रेन के राष्ट्रपति वलदीमीर ज़ेलेंस्की की कार किसी वाहन नाल उदों टकरा गई जदों वो युद्ध खेतर का दौरा करके राजधानी कीव वापस परत रहे सन। हादसे में उन्होंने कोई गंभीर सट नहीं लगी। ज़ेलेंस्की के बुलारे ने कहा कि ज़ेलेंस्की खारकीव खेतर तो कीव वापस परत रहे सन। उन्होंने एंबूलेंस नाल हस्पताल ले जाण तो पहला मुढ़ली सहायता दी गई। कैनेडा पंजाब के लोगों लिए प्रवास वास्ते एक वड्डी पसंद बनया होया है। वड्डी गिणती च पंजाब के विद्यार्थी कैनेडा प्रवास कर रहे हैं, पर कई बार कैनेडा दे विच देखण च आया कि नौजवान विद्यार्थी जिहड़े आ वो कई बार कुछ जिहड़ियां शरारती घटनावां जिहड़ियां ने वो कर दिंदे ने ते जिस तो बाद कई बार सख्त नतीजे भी भुगतने पैंदे आ। अजिही एक घटना जिहड़ी आ वो पिछले दिनी चर्चा का विषय बनी रही जदों कुछ पंजाबी नौजवानों वालों एक प्लाजा दे विच एक पुलिस मुलाजम की कार नूं घेरिया गया ते पुलिस मुलाजम वालों जदों नौजवान जिहड़े आ कहा जा रहा है कि उत्थे उच्ची आवाज़ दे विच म्यूजिक बजा रहे सी कारां दे विच ते इस दे उत्ते जदों नोटिस दिता गया नौजवानों नूं ते नौजवानों ने जिहड़ा आ पुलिस मुलाजम दे नाल तूं मैं कीती, जिੱਥੋਂ एक तकरार वधी ते नौजवान जिहड़े आ पुलिस मुलाजम की जिहड़ी कार आ उस नूं घेरदे होए वीडियो 'च नज़र आ रहे आ। ते हुण कहा जा रहा है कि उस वीडियो के आधार पर जिहड़े नौजवान उस वीडियो 'च मौजूद सी उन्हां दी पछाण कर ली गई आ ते
ਉਹਨਾਂ ਨੂੰ ਹੁਣ ਡਿਪੋਰਟ ਕਰਨ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਆ। ਚਾਲੀ ਪੰਜਾਬੀ ਨੌਜਵਾਨਾਂ ਨੇ ਸਰੀ ਵਿੱਚ ਪੁਲਿਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰ ਲਿਆ। ਇਸ ਕਾਰਨ ਇਹ ਨੌਜਵਾਨ ਗੰਭੀਰ ਮਾਮਲੇ ਵਿੱਚ ਫਸ ਗਏ ਹਨ ਤੇ ਇਹਨਾਂ ਨੂੰ ਭਾਰਤ ਵਾਪਸ ਵੀ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਪੁਲਿਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਨੌਜਵਾਨਾਂ ਦੀ ਟੋਲੀ ਸੜਕ ਤੇ ਹੁੱਲੜਬਾਜ਼ੀ ਕਰ ਰਹੀ ਸੀ। ਇੱਕ ਕਾਰ ਨੂੰ ਉਸ ਸਮੇਂ ਰੋਕਿਆ ਗਿਆ ਜਦੋਂ ਉਸ ਵਿੱਚ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ-ਦੁਆਲੇ 3 ਘੰਟੇ ਤੱਕ ਉੱਚੀ ਆਵਾਜ਼ ਵਿੱਚ ਡੈਕ ਵਜਾਇਆ ਜਾ ਰਿਹਾ ਸੀ। ਪੁਲਿਸ ਅਧਿਕਾਰੀ ਨੇ ਕਾਰ 'ਚ ਡੈਕ ਵਜਾਉਣ ਤੋਂ ਰੋਕਣ ਲਈ ਸਵਾਰਾਂ ਨੂੰ ਨੋਟਿਸ ਦਿੱਤਾ। ਇਸ ਤੇ ਨੌਜਵਾਨਾਂ ਨੇ ਪੁਲਿਸ ਅਧਿਕਾਰੀ ਨੂੰ ਘੇਰ ਲਿਆ ਤੇ ਉਸ ਦੀ ਲਾਪਾ ਕੀਤੀ। ਵੀਡੀਓ ਰਿਕਾਰਡਿੰਗ ਵਿੱਚ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਦੇਸ਼ 'ਚੋਂ ਵਾਪਸ ਵੀ ਭੇਜਿਆ ਜਾ ਸਕਦਾ ਹੈ। ਕੈਨੇਡਾ ਤੋਂ ਹੀ ਅਗਲੀ ਖਬਰ ਹੈ, ਜਿੱਥੇ 18 ਸਤੰਬਰ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਣ ਜਾ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਮਾਹੌਲ ਆ ਉਹ ਖਾਲਿਸਤਾਨੀ ਸਿੱਖਾਂ ਅਤੇ ਭਾਰਤੀ ਜਿਹੜੇ ਮੂਲ ਦੇ ਲੋਕ ਨੇ ਜਾਂ ਜਿਹੜੇ ਭਾਰਤੀ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਦਰਮਿਆਨ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਹੈ। ਦੋ ਘਟਨਾਵਾਂ ਅਜਿਹੀਆਂ ਵਾਪਰੀਆਂ ਨੇ ਜਿੱਥੇ ਇੱਕ ਪਾਸੇ ਅੰਟਾਰੀਓ ਦੇ ਵਿੱਚ ਹੀ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਜਿਹੜਾ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਪੋਸਟਰ ਜਿਹੜੇ ਆ ਪਾੜੇ ਗਏ ਆ ਤੇ ਇਸ ਘਟਨਾ ਦੇ ਸੰਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਭਾਰਤੀ ਮੂਲ ਦੇ ਸ਼ਖਸ ਨੂੰ ਗ੍ਰਿਫਤਾਰ ਵੀ ਕਰ ਲਿਆ ਆ। ਇਸ ਤੋਂ ਇਲਾਵਾ ਇੱਕ ਘਟਨਾ ਵਾਪਰੀ ਆ, ਜਿਹੜਾ ਇੱਕ ਮੰਦਿਰ ਆ, ਉਸ ਮੰਦਿਰ ਦੇ ਬਾਹਰ ਜਿਹੜਾ ਆ ਇੱਕ ਬੋਰਡ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਗਏ ਤੇ ਇਹ ਜਿਹੜੀ ਵੀਡੀਓ ਆ ਇਹਨਾਂ ਨਾਅਰਿਆਂ ਦੀ ਜਿਹੜੀ ਆ ਉਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਆ। ਹਾਲਾਂਕਿ ਇਹ ਨਾਅਰੇ ਕਿਸ ਨੇ ਲਿਖੇ ਆ, ਕਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਆ, ਇਹਦੇ ਬਾਰੇ ਹਜੇ ਵੀ ਕੁਝ ਵੀ ਸਪਸ਼ਟ ਨਹੀਂ ਆ ਤੇ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਕੀਤੀ ਗਈ ਆ। ਕੈਨੇਡਾ ਵਿੱਚ 18 ਸਤੰਬਰ ਨੂੰ ਖਾਲਿਸਤਾਨ ਰੈਫਰੈਂਡਮ ਲਈ ਹੋਣ ਜਾ ਰਹੀਆਂ ਵੋਟਾਂ ਤੋਂ ਪਹਿਲਾਂ ਟੋਰਾਂਟੋ ਵਿੱਚ ਖਾਲਿਸਤਾਨ ਸਮਰਥਕ ਸਿੱਖਾਂ ਅਤੇ ਭਾਰਤੀਆਂ ਦਰਮਿਆਨ ਮਾਹੌਲ ਤਣਾਅ ਵਾਲਾ ਬਣ ਰਿਹਾ ਹੈ। ਓਨਟਾਰੀਓ ਦੇ ਕਲੈਡਨ ਸ਼ਹਿਰ ਵਿੱਚ ਇੱਕ ਸ਼ਰਾਰਤੀ ਵੱਲੋਂ ਖਾਲਿਸਤਾਨ ਰੈਫਰੈਂਡਮ ਨਾਲ ਸੰਬੰਧਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਪੋਸਟਰ ਨੂੰ ਫਾੜਿਆ ਗਿਆ। ਪੁਲਿਸ ਨੇ ਇਸ ਜੁਰਮ ਲਈ ਇੱਕ ਭਾਰਤੀ ਮੂਲ ਦੇ ਕੈਨੇਡੀਅਨ ਨੂੰ ਗ੍ਰਿਫਤਾਰ ਕਰ ਲਿਆ ਹੈ। ਟੋਰਾਂਟੋ ਦੇ ਸਵਾਮੀ ਨਾਰਾਇਣ ਮੰਦਿਰ ਦੇ ਬਾਹਰ ਕਿਸੇ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਲਿਖ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਬੀਤੇ ਕੱਲ੍ਹ ਅਫਗਾਨਿਸਤਾਨ ਤੋਂ ਭਾਰਤ ਆ ਰਹੇ ਅਫਗਾਨੀ ਸਿੱਖਾਂ ਦੇ ਕਾਫਲੇ ਨੂੰ ਅਫਗਾਨੀ ਸਰਕਾਰ ਦੇ ਵੱਲੋਂ ਰੋਕ ਲਿਆ ਗਿਆ ਤੇ ਕਾਰਨ ਸੀ ਕਿ ਅਫਗਾਨੀ ਸਿੱਖ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਤੇ ਜਿਹੜੀਆਂ ਸੈਂਚੀਆਂ ਨੇ ਉਹ ਲੈ ਕੇ ਆ ਰਹੇ ਸੀ ਗੁਰਬਾਣੀ ਦੀਆਂ, ਪਰ ਅਫਗਾਨ ਸਰਕਾਰ ਵੱਲੋਂ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਤੇ ਸੈਂਚੀਆਂ ਨੂੰ ਲਿਜਾਣ ਤੋਂ ਸਿੱਖਾਂ ਨੂੰ ਰੋਕਿਆ ਗਿਆ, ਜਿਸ ਦੇ ਚੱਲਦਿਆਂ ਉਹ ਸਾਰਾ ਹੀ ਸਿੱਖਾਂ ਦਾ ਕਾਫਲਾ ਜਿਹੜਾ ਆ ਉਹ ਵੀ ਰੁਕ ਗਿਆ ਤੇ ਉਹਨਾਂ ਕਿਹਾ ਕਿ ਅਸੀਂ ਇਹਨਾਂ ਸਰੂਪਾਂ ਤੋਂ ਬਿਨਾਂ ਜਿਹੜਾ ਆ ਉਹ ਇੱਥੋਂ ਨਹੀਂ ਜਾਵਾਂਗੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸੰਬੰਧੀ ਅਫਗਾਨਿਸਤਾਨ ਸਰਕਾਰ ਨੂੰ ਇਹ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਵਰਜਣ ਤੇ ਸਿੱਖਾਂ ਨੂੰ ਅਜਿਹੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਨਾ ਪਾਉਣ ਜਿੱਥੇ ਉਹਨਾਂ ਨੂੰ ਆਪਣੇ ਧਾਰਮਿਕ ਅਕੀਦੇ ਤੋਂ ਦੂਰ ਕੀਤਾ ਜਾਵੇ ਜਾਂ ਉਹਨਾਂ ਦੇ ਧਾਰਮਿਕ ਜਿਹੜੀਆਂ ਆਜ਼ਾਦੀਆਂ ਨੇ ਉਹਦੇ ਵਿੱਚ ਦਖਲ ਦਿੱਤੀ ਜਾਵੇ। ਅਫਗਾਨਿਸਤਾਨ ਦੇ ਵਿੱਚ ਸਾਡੇ ਥੋੜ੍ਹੇ ਸਿੱਖ ਰਹਿ ਗਏ ਆ, ਉੱਥੇ ਸਤਿਗੁਰਾਂ ਦੇ 2 ਪਵਿੱਤਰ ਸਰੂਪ ਵੀ ਸੁਸ਼ੋਭਿਤ ਆ। ਪਿਛਲੇ ਦਿਨੀ ਜਿਸਲੇ ਜਹਾਜ਼ ਆਉਣਾ ਸੀਗਾ ਤੇ ਉਹਨਾਂ ਨੇ ਮਹਾਰਾਜ ਦੇ ਪਵਿੱਤਰ ਸਰੂਪ ਨਾਲ ਲਿਆਉਣ ਦੀ ਆਗਿਆ ਨਹੀਂ ਦਿੱਤੀ, ਪਰ ਮੈਂ ਸਮਝਦਾ ਉਹਨਾਂ ਸਿੱਖਾਂ ਨੂੰ ਸਜਦਾ ਵੀ ਕਰਨਾ ਬਣਦਾ। ਉਹ ਫਿਰ ਇਸ ਗੱਲ ਦਾ ਨਿਰਣਾ ਕੀਤਾ ਵੀ ਜੇ ਪਾਤਸ਼ਾਹ ਦੇ ਸਰੂਪ ਨਹੀਂ ਲਿਜਾਣ ਦੇਣੇ ਫਿਰ ਅਸੀਂ ਵੀ ਇੱਥੇ ਰਹਾਂਗੇ। ਔਰ ਕੱਲ੍ਹ ਫਿਰ ਉਹਨੇ ਯਤਨ ਕੀਤਾ, ਪਰ ਮੈਂ ਅਫਗਾਨਿਸਤਾਨ ਦੀ ਸਰਕਾਰ ਤੋਂ ਇਹ ਮੰਗ ਕਰਦਾ, ਕਿਉਂਕਿ ਤੁਹਾਡਾ ਆਪਣਾ ਧਰਮ ਆ, ਸਿੱਖਾਂ ਦਾ ਆਪਣਾ ਧਰਮ ਆ, ਸਿੱਖਾਂ ਦਾ ਇਸ਼ਟਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੇ ਸਿੱਖੇ ਉੱਥੋਂ ਸਾਰੇ ਆ ਗਏ ਫਿਰ ਉੱਥੇ ਸਤਿਗੁਰੂ ਜੀ ਦੀ ਦੇਖਭਾਲ ਕਰਨ ਲਈ, ਸਤਿਗੁਰੂ ਜੀ ਦੀ ਟਹਿਲ ਪ੍ਰਕਾਸ਼ ਕਰਨ ਲਈ ਕੋਈ ਸਿੱਖ ਨਾ ਬਚਿਆ ਤੇ ਫਿਰ ਮੈਂ ਸਮਝਦਾ ਸਿੱਖਾਂ ਦੇ ਮਨਾਂ 'ਚ ਬਹੁਤ ਵੱਡਾ ਇੱਕ ਰੋਸ ਹੋਊਗਾ। ਸੋ ਉਹਨਾਂ ਨੂੰ ਤੁਰੰਤ ਆਗਿਆ ਦੇਣੀ ਚਾਹੀਦੀ ਆ ਕਿ ਸਤਿਗੁਰੂ ਜੀ ਦੇ ਪਵਿੱਤਰ ਸਰੂਪ ਵੀ ਉਹਨਾਂ ਸਿੱਖਾਂ ਦੇ ਨਾਲ ਹੀ ਇੱਥੇ ਇਸ ਧਰਤੀ ਦੇ ਨਾਲ ਹੀ ਆ ਜਾਣ। ਸੋ ਮੈਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਮੰਗ ਕਰਦਾ ਕਿ ਤੁਸੀਂ ਵੀ ਉਹਨਾਂ 'ਤੇ ਜ਼ੋਰ ਪਾਵੋ, ਕਿਉਂਕਿ ਸਰਬ ਸਾਂਝੀ ਬਾਲਤਾ ਮਨੁੱਖੀ ਹੱਕਾਂ ਹਕੂਕਾਂ 'ਤੇ ਜਿਹੜੇ ਸਾਡੀ ਅਗਵਾਈ ਕਰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਸਰੂਪ ਨਾਲ ਹੀ ਸੁਰੱਖਿਅਤ ਇਸ ਧਰਤੀ 'ਤੇ ਆ ਜਾਣ। ਜਥਾ ਕੱਲ੍ਹ ਜਾ ਕੇ ਮਿਲਿਆ ਸੀ ਤੇ ਮੈਨੂੰ ਸਰਦਾਰ ਪ੍ਰੀਤਮ ਸਿੰਘ ਦਾ ਉੱਥੋਂ
ਟੈਲੀਫੋਨ ਵੀ ਆਇਆ ਸੀ ਪਾਕਿਸਤਾਨ ਤੋਂ। ਉਹ ਮੇਰਾ ਖਿਆਲ ਸਾਨੂੰ ਜਥਾ ਜਾਣ ਦੀ ਇਜਾਜ਼ਤ ਦੇ ਦੇਣਗੇ ਤੇ ਉਹਨਾਂ ਦੀ ਸਾਨੂੰ ਇਹ ਵੀ ਕੱਲ ਇੱਕ ਉਹਨਾਂ ਦੀ ਪਹਿਲ ਕਦਮੀ ਆ ਵੀ ਤੁਸੀਂ ਆਪਣਾ 5 ਮੈਂਬਰੀ ਇੱਕ ਸਾਨੂੰ ਜਥਾ ਭੇਜ ਦਿਓ। ਉਹ ਇੱਥੇ ਬੈਠ ਕੇ ਸਾਡੇ ਸਾਰੇ ਗੱਲ ਕਰਕੇ ਤੇ ਪ੍ਰੋਗਰਾਮ ਜਿਹੜੇ ਉਹ ਸਾਰੇ ਲੀਕ ਲੈਣਗੇ। ਸੋ ਥੋੜ੍ਹਿਆਂ ਦਿਨਾਂ ਦੇ ਵਿੱਚ ਸਾਡਾ ਜਥਾ ਵੀ ਉੱਥੇ ਚੱਲ ਜਾਊਗਾ ਤੇ ਮੈਨੂੰ ਪੂਰਨ ਆਸ ਆ ਕਿ ਪਾਕਿਸਤਾਨ ਵੱਲੋਂ ਜਿਹੜੀ ਸਾਨੂੰ ਹਾਮੀ ਬੜੀ ਆ, ਭਾਰਤ ਸਰਕਾਰ ਇਹਦੇ ਵਿੱਚ ਕੋਈ ਵਾਅਦਾ ਨਹੀਂ ਬਣੂਗੀ। ਸਾਨੂੰ ਜਿਹੜੇ ਜਥੇ ਦੇ ਤੌਰ ਤੇ ਉਹ ਵੀਜ਼ੇ ਜਿਹੜੇ ਆ ਉਹ ਸਾਰੇ ਮੁਹੱਈਆ ਕੀਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਕੱਲ੍ਹ ਨਵੀਆਂ ਖਬਰਾਂ ਦੇ ਨਾਲ ਮਿਲਦੇ ਹਾਂ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।